ਇੱਕ ਮੁਸਲਮਾਨਾਂ ਦੀ ਕੁੜੀ 1947 ਨੂੰ ਇੰਡੀਆ ਤੋਂ ਪਾਕਿਸਤਾਨ ਆਉਂਦਿਆਂ ਹੋਇਆਂ ਜੱਥੇ ਦੇ ਵਿੱਚੋਂ ਗਵਾਚ ਗਈ ਔਰ ਹੁਣ ਵਾਪਸ ਜਦੋਂ ਆਈ ਤੇ ਉਹਦੇ 3 ਬੱਚੇ ਸਨ, 2 ਕੁੜੀਆਂ ਇੱਕ ਮੁੰਡਾ, ਜਿਹੜੇ ਕਿ ਸਿੱਖ ਧਰਮ ਦੇ ਸਨ ਔਰ ਉਹ ਉਹਨਾਂ ਨੂੰ ਛੱਡ ਕੇ ਤੇ ਪਾਕਿਸਤਾਨ ਵਾਪਸ ਆ ਗਈ। ਇਹ ਬੂੜੀ ਖਾਤੂਨ ਬਣ ਚੁੱਕੀ ਸੀ ਜਿਹਦਾ ਪਿਛਲੇ ਦਿਨੋਂ ਇੰਤਕਾਲ ਹੋ ਗਿਆ। ਉਹਨੇ ਦੱਸਿਆ ਮਰਨ ਤੋਂ ਪਹਿਲਾਂ ਆਪਣੇ ਘਰ ਵਾਲਿਆਂ ਨੂੰ ਕਿ ਮੈਂ ਜਦੋਂ ਆਪਣੇ ਘਰ ਵਾਲਿਆਂ ਦੇ ਨਾਲ ਇੰਡੀਆ ਤੋਂ ਪਾਕਿਸਤਾਨ ਆ ਰਹੀ ਸਾਂ, ਰਾਤ ਦਾ ਵੇਲਾ ਸੀ, ਬਾਰਿਸ਼ ਹੋ ਰਹੀ ਸੀ, ਪੈਰੀਆਂ 'ਚ ਪਾਣੀ ਸੀ। ਸਾਡੇ ਜੱਥੇ ਦੇ ਵਿੱਚ ਤਕਰੀਬਨ ਕੋਈ 60 ਤੋਂ 70 ਲੋਕ ਸ਼ਾਮਲ ਸਨ ਜਿਹੜੇ ਮੁਸਲਮਾਨ ਸਨ ਔਰ ਉਹਨਾਂ ਦੇ ਵਿੱਚ ਮਾਈਆਂ, ਬਾਬੇ ਤੇ ਕੁੜੀਆਂ ਵੀ ਹੈਗੀਆਂ ਸਨ। ਤੇ ਜੱਥੇ ਤੇ ਹਮਲਾ ਹੋ ਗਿਆ, ਘੋੜਿਆਂ ਦੇ ਉੱਤੇ ਵੀ ਕੁਝ ਲੋਕ ਆਏ, ਉਹਨਾਂ ਨੇ ਸਾਡੇ ਕੁਝ ਬੰਦੇ ਸਨ ਉਹਨਾਂ ਨੂੰ ਮਾਰਿਆ ਔਰ ਮੈਨੂੰ ਤੇ ਕੋਈ ਹੋਸ਼ ਨਹੀਂ ਆ ਗਈ। ਮੇਰੀ ਉਮਰ ਸੀ ਉਦੋਂ 15 ਕੁ ਸਾਲ। ਤੇ ਇਹ ਫਿਰ ਜਨਾਬ ਮੈਨੂੰ ਲੈ ਗਏ ਔਰ ਜਾ ਕੇ ਤੇ ਕਿਸੇ ਡੇਰੇ ਤੇ ਰੱਖਿਆ ਔਰ ਉਸ ਖੂਹ ਜਿਹਾ ਹੈਗਾ ਸੀ, ਉੱਥੇ ਕੁਝ ਜਾਨਵਰ ਵੀ ਹੈਗੇ ਸਨ, ਮੈਨੂੰ ਰੋਟੀ ਮਿਲ ਜਾਂਦੀ ਹੁੰਦੀ ਸੀ। ਉਸ ਤੋਂ ਬਾਅਦ ਜ਼ਿਆਦਤੀ ਦਾ ਨਿਸ਼ਾਨਾ ਵੀ ਬਣਾਇਆ ਜਾਂਦਾ ਸੀ, ਲੇਕਿਨ ਮੈਨੂੰ ਕਿਸੇ ਘਰ ਦੇ ਵਿੱਚ ਨਹੀਂ ਸੀ ਰੱਖਿਆ ਜਾਂਦਾ। ਔਰ ਇਹ ਸਾਰਾ ਕੁਝ ਜਿਹੜਾ ਨਾ ਇਹ ਸਿਲਸਿਲਾ ਚੱਲਦਾ ਰਿਹਾ ਕੋਈ ਤਕਰੀਬਨ 1 ਹਫ਼ਤੇ ਤੱਕ। ਫਿਰ ਮੈਨੂੰ ਇੱਕ ਪਤਾ ਨਹੀਂ ਕਿੱਥੇ ਲੈ ਕੇ, ਮੈਨੂੰ ਕਿਹੜਾ ਪਤਾ ਸੀ ਕਿ ਕਿਹੜੇ ਪਿੰਡ ਨੇ ਜਾਂ ਕੀ ਹਿਸਾਬ ਕਿਤਾਬ ਹੈ। ਉੱਥੇ ਜਾ ਕੇ ਉਹਨਾਂ ਨੇ ਨਾ ਮੇਰੀ ਇੱਕ ਜਿਹੜੀ ਨਾ ਸ਼ਾਦੀ ਦਾ ਬੰਦੋਬਸਤ ਕੀਤਾ। ਉਹ ਜਿਹੜੇ ਸ਼ਾਦੀ ਕੀਤੀ ਨਾ, ਉਹ ਮੇਰੀ ਉਮਰ 15 ਕੁ ਸਾਲ ਸੀ ਤੇ ਉਹ ਭਾਈ ਦੀ ਉਮਰ ਸੀ ਤਕਰੀਬਨ ਕੋਈ 40 ਕੁ 45 ਸਾਲ ਸੀ। ਔਰ ਉਹਦੇ ਨਾਲ ਮੇਰਾ ਵਿਆਹ ਕਰ ਦਿੱਤਾ। ਉਹ ਜਿਸ ਤਰ੍ਹਾਂ ਵੀ ਉਹਨਾਂ ਨੇ ਕੀਤਾ ਗੁਰਦੁਆਰੇ ਜਾ ਕੇ, ਮੈਨੂੰ ਤਾਂ ਕੋਈ ਸਮਝ ਨਹੀਂ ਸੀ ਹੈਗੀ, ਲੇਕਿਨ ਮੈਂ ਡਰੀ ਸਹਿਮੀ ਸਾਂ ਤੇ ਵਿਆਹ ਹੋ ਗਿਆ। ਮੈਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ ਹੁੰਦੀ, ਮੈਂ ਘਰ ਦੇ ਵਿੱਚ ਹੀ ਰਹਿੰਦੀ ਹੁੰਦੀ ਸਾਂ। ਔਰ ਉਹ ਜਿਹੜਾ ਮੇਰਾ ਹਸਬੈਂਡ ਹੈ, ਸ਼ੋਹਰ ਸੀ, ਉਹ ਬੜਾ ਸਖਤ ਮਿਜ਼ਾਜ ਦਾ ਹੈਗਾ ਸੀ, ਸਰਦਾਰ। ਔਰ ਉਹਦੀਆਂ ਅੱਗੇ ਵੀ 2 ਬੁੱਢੀਆਂ ਸਨ, ਉਹ ਦੋਵੇਂ ਮਰ ਚੁੱਕੀਆਂ ਸਨ ਔਰ ਉਹਦਾ ਇੱਕ ਬੇਟਾ ਸੀ। ਔਰ ਉਹ ਜਨਾਬ ਜਿਹੜਾ ਨਾ ਮੇਰੇ ਨਾਲ ਬੜਾ ਅੱਛਾ ਤਾਵਨ ਕਰਦਾ ਸੀ। ਉਹ ਮੈਨੂੰ ਕੁਝ ਨਹੀਂ ਸੀ ਆਉਂਦਾ ਹੁੰਦਾ, ਲੇਕਿਨ ਇਹ ਸਰਦਾਰ ਜਿਹੜਾ ਨਾ ਇਹਨੇ ਜਨਾਬ ਮੈਨੂੰ ਬੜਾ ਹੀ ਜਿਹੜਾ ਨਾ ਮਾਰਦਾ, ਜ਼ੁਲਮ ਤਸ਼ੱਦਦ ਨਹੀਂ ਕਰਦਾ, ਲੇਕਿਨ ਬਾਹਰ ਨਹੀਂ ਸੀ ਜਾਣ ਦਿੰਦਾ ਹੁੰਦਾ। ਮੈਂ ਫਿਰ ਜਨਾਬ ਉੱਥੇ ਜ਼ਿੰਦਗੀ ਦੇ ਦਿਨ ਪੂਰੇ ਕਰਨੇ ਸ਼ੁਰੂ ਕਰ ਦਿੱਤੇ ਔਰ ਸੋਚਿਆ, ਨਾਲ ਮੈਨੂੰ ਇਹ ਵੀ ਕਿਹਾ ਗਿਆ ਕਿ ਤੇਰੇ ਸਾਰੇ ਟੱਬਰ ਵਾਲੇ ਮਾਰ ਗਏ ਨੇ। ਕਹਿੰਦੀ ਮੈਨੂੰ ਦੱਸਿਆ ਗਿਆ ਸਾਰੇ ਤੇਰੇ ਟੱਬਰ ਵਾਲੇ ਮਾਰ ਛੜੇ ਨੇ ਜੱਥਿਆਂ ਨੇ। ਹੁਣ ਅਗਰ ਤੇਰੇ ਜ਼ਿਹਨ 'ਚ ਹੋਏਗਾ ਕਿ ਅਸੀਂ ਟੁਰ ਜਾਂਗੇ ਉੱਥੇ ਵਾਪਸ ਤੇ ਉੱਥੇ ਜਾ ਕੇ ਆਪਣੇ ਮਾਂ ਪਿਓ ਨੂੰ ਮਿਲਾਂਗੇ, ਐਸਾ ਨਹੀਂ ਹੈਗਾ। ਇੱਥੇ ਰਹੇਗੀ ਤੇ ਰੋਟੀ ਟੁਕਰ ਖਾਏਗੀ, ਮੇਰੀਆਂ ਪੈਲੀਆਂ ਮਰੱਬੇ ਵੀ ਹੈ ਨੇ, ਉਹ ਵੀ ਤੂੰ ਜਨਾਬ ਤੇਰੇ ਹੀ ਨੇ, ਕੱਲ ਨੂੰ ਤੇਰੇ ਬੱਚੇ ਆਉਂਦੇ ਨੇ। ਤੇ ਆਹਿਸਤਾ ਆਹਿਸਤਾ ਇਹ ਕੁੜੀ ਉੱਥੇ ਰਹਿਣਾ ਸ਼ੁਰੂ ਹੋ ਗਈ। ਉਸ ਤੋਂ ਬਾਅਦ ਇਹ ਕਹਿੰਦੀ ਹੈ ਕਿ ਮੈਂ ਕਮਰੇ 'ਚ ਹੁੰਦੀ ਸਾਂ ਤੇ ਸਮ ਟਾਈਮ ਮੈਨੂੰ ਬਾਹਰੋਂ ਆਵਾਜ਼ ਆਉਂਦੀ ਹੁੰਦੀ ਸੀ ਕਿ ਕੁਝ ਲੋਕ ਕਹਿ ਰਹੇ ਹੁੰਦੇ ਸਨ, ਐਲਾਨ ਕਰਦੇ ਹੁੰਦੇ ਸਨ, ਸਪੀਕਰ ਵਗੈਰਾ ਹੁੰਦੇ ਨਹੀਂ ਸੀ ਨਾ ਇੰਝ ਗਲੀਆਂ 'ਚ, ਕਿ ਅਗਰ ਕੋਈ ਮੁਸਲਮਾਨਾਂ ਦੀ ਕੁੜੀ ਜਾਂ ਕੋਈ ਬੱਚਾ ਜਾਂ ਕੋਈ ਮਾਈ ਕਿਸੇ ਦੇ ਕੋਲ ਕਿਸੇ ਦੇ ਘਰ 'ਚ ਹੈਗੀ ਏ ਔਰ ਵਾਪਸ ਜਾਣਾ ਚਾਹੁੰਦੀ ਏ ਤੇ ਸਾਡੇ ਨਾਲ ਰਾਬਤਾ ਕਰੇ। ਉਹ ਮਿਲਟਰੀ ਆਉਂਦੀ ਸੀ ਪੁੱਛਣ, ਔਰ ਤਾਂ ਕਿ ਜਿਹੜੇ ਲੋਕ ਅਗਵਾਹ ਨੇ ਜਾਂ ਲੁਕੇ ਛੁਪੇ ਨੇ ਉਹਨਾਂ ਨੂੰ ਭੇਜਿਆ ਜਾਏ। ਕਹਿੰਦੀ ਹੈ ਮੈਂ ਕਈ ਵਾਰੀ ਸੋਚਿਆ ਕਿ ਮੈਂ ਕਿਸੇ ਤਰੀਕੇ ਨਾਲ ਇਹਨਾਂ ਨੂੰ ਕਹਿ ਦੇਵਾਂ ਕਿ ਆਹੋ ਜੀ ਮੈਂ ਜਾਣਾ ਚਾਹੁੰਦੀ ਹਾਂ, ਮੈਂ ਵੀ ਅਗਵਾਹਸ਼ੁਦਾ ਹਾਂ। ਫਿਰ ਮੈਂ ਸੋਚਿਆ ਜਾਵਾਂਗੇ ਇਹਦੇ ਕੋਲ, ਮੇਰਾ ਤਾਂ ਹੈ ਹੀ ਕੋਈ ਨਹੀਂ ਉੱਥੇ। ਬੜਾ ਸੋਚ ਵਿਚਾਰ ਕਰਕੇ ਮੈਂ ਦਿਲ ਤੇ ਪੱਥਰ ਰੱਖ ਲਿਆ ਔਰ ਉੱਥੇ ਰਹਿਣਾ ਜਾਣਾ ਸ਼ੁਰੂ ਕਰ ਦਿੱਤਾ। ਇਸ ਗੱਲ ਨੂੰ 40 ਸਾਲ ਹੋ ਗਏ। ਪਾਰਟੀਸ਼ਨ ਦੇ 40 ਸਾਲ ਬਾਅਦ ਉਹ ਖਾਤੂਨ ਨੂੰ ਮੌਕਾ ਮਿਲਿਆ ਤੇ ਉਹ ਕਿਸੇ ਤਰੀਕੇ ਦੇ ਨਾਲ ਜਨਾਬ ਜੱਥਿਆਂ ਦੇ ਨਾਲ ਪਾਕਿਸਤਾਨ ਆ ਗਈ। ਇੱਥੇ ਆ ਕੇ ਫਿਰ ਉਹ ਵਾਪਸ ਨਹੀਂ ਗਈ ਔਰ ਉਹਨੇ ਇੱਥੇ ਆ ਕੇ ਮੁਖਤਲਿਫ ਤਰੀਕਿਆਂ ਦੇ ਨਾਲ ਆਪਣੇ ਉਸ ਘਰ ਵਾਲਿਆਂ ਨੂੰ ਲੱਭ ਲਿਆ, ਕਿਉਂਕਿ 1947 ਤੋਂ ਪਹਿਲਾਂ ਇਹਨਾਂ ਦੀ ਪਾਕਿਸਤਾਨ 'ਚ ਵੀ ਰਿਸ਼ਤੇਦਾਰੀ ਹੈਗੀ ਸੀ। ਉਹਨੂੰ ਪਿੰਡ ਦਾ ਨਾਂ ਚੇਤੇ ਸੀ ਕਿ ਕਿਹੜਾ ਪਿੰਡ ਹੈਗਾ। ਉਹ ਇੱਥੇ ਆ ਕੇ ਫਿਰ ਉਸ ਪਿੰਡ ਦੇ ਵਿੱਚ ਇਹਨੇ ਜਨਾਬ ਗਈ ਤੇ ਇਹਦੇ ਘਰ ਦੇ ਲੱਭ ਗਏ। ਅੱਛਾ, ਘਰ ਦੇ ਇੰਨੇ ਕੁ ਹੈਰਾਨ ਹੋਏ ਕਿ ਇਹ ਆ ਕਿਸ ਤਰ੍ਹਾਂ ਗਈ ਹੈ। ਉਹਨੂੰ ਪਤਾ ਤੇ ਹੈ ਸਾਡੀ ਕੁੜੀ ਗੁਆਚੀ ਹੈ ਔਰ ਜਵਾਨ ਸੀ ਕੁੜੀ। ਤੇ ਉਹਨਾਂ ਨੇ ਬਾਹਰ ਕੁਝ ਜੀ ਤੇ ਇਹਨਾਂ ਦੇ ਮਰ ਚੁੱਕੇ ਸਨ ਵਡੇਰੇ, ਲੇਕਿਨ ਜਿਹੜੇ ਉਦੋਂ ਯੰਗ ਸਨ ਇਹਦੀ ਉਮਰ ਦੇ ਉਹ ਲੱਭ ਗਏ। ਅੱਛਾ, ਇਹਨੇ ਆਖਿਆ ਮੈਨੂੰ ਕੋਈ ਬੰਦਾ ਸਵਾਲ ਨਾ ਕਰੇ ਕਿ ਮੇਰੇ ਨਾਲ ਕੀ ਹੋਇਆ ਜਾਂ ਕੀ ਨਹੀਂ। ਕਿਸੇ ਦੇ ਨਾਲ ਕੋਈ ਸਵਾਲ ਨਹੀਂ ਕੀਤਾ ਉਸ ਇਸ ਲਈ ਕਿ ਇਹ ਨਹੀਂ ਸੀ ਆਪਣਾ ਮਾਜ਼ੀ ਦੱਸਣਾ ਚਾਹੁੰਦੀ। ਫਿਰ ਆ ਪਿੱਛੇ ਜੀ ਇਹਦਾ ਇੰਤਕਾਲ ਹੋਇਆ, ਬਿਮਾਰ ਰਹਿਣ ਲੱਗ ਪਈ। ਫਿਰ ਇਹਨੇ ਸਾਰੀ ਸਟੋਰੀ ਆਪਣੇ ਘਰ ਦੇ ਨੂੰ ਦੱਸੀ ਕਿ ਇੱਕ ਹਿਸਟਰੀ ਦਾ ਹਿੱਸਾ ਬਣ ਜੇ ਤਾਂ ਕਿ ਪਤਾ ਚੱਲ ਸਕੇ ਕਿ 47 ਵੇਲੇ ਕੀ ਕੀ ਜ਼ੁਲਮ ਹੋਇਆ ਔਰ ਮੇਰੇ ਨਾਲ ਕੀ ਹੋਇਆ। ਤੇ ਇਹ ਸਾਰੀ ਕਹਾਣੀ ਉਹਨੇ ਫਿਰ ਆਪਣੀਆਂ ਬੀਬੀਆਂ ਨੂੰ ਦੱਸੀ ਔਰ ਦੱਸਿਆ ਕਿ ਜਨਾਬ ਕੀ ਕੀ ਜਿਹੜਾ ਜ਼ੁਲਮ ਉਦੋਂ ਹੁੰਦੇ ਸਨ। ਲੇਕਿਨ ਇਹ ਵੇ ਕਿ ਇਹ ਸਿਰਫ ਇੱਕ ਕਹਾਣੀ ਨਹੀਂ ਹੈਗੀ, ਇਸ ਤਰ੍ਹਾਂ ਦੀਆਂ ਇੰਨੀਆਂ ਕੁ ਕਹਾਣੀਆਂ ਨੇ ਲਾਤ ਦਾਤ ਕਿ ਅਗਰ ਮੈਂ ਦੱਸਾਂਗਾ ਵੀ ਨਾ ਤੇ ਫਿਰ ਵੀ ਮੇਰੇ ਕੋਲ ਸਾਰੀਆਂ ਕਹਾਣੀਆਂ ਨਹੀਂ ਹੈਗੀਆਂ, ਕਿਉਂਕਿ ਬਹੁਤ ਸਾਰੇ ਐਸੇ ਬਜ਼ੁਰਗ ਨੇ ਜਿਹੜੀਆਂ ਇਹ ਕਹਾਣੀਆਂ ਆਪਣੇ ਸੀਨਿਆਂ 'ਚ ਲੈ ਕੇ ਇਸ ਦੁਨੀਆ ਤੋਂ ਟੁਰ ਗਏ ਨੇ, ਮਰ ਗਏ ਨੇ ਵਿਚਾਰੇ, ਲੇਕਿਨ ਉਹਨਾਂ ਜਾਂ ਕਿਸੇ ਨੂੰ ਦੱਸਿਆ ਨਹੀਂ ਜਾਂ ਉਹਨਾਂ ਦੇ ਕੋਈ ਖਾਨਦਾਨ ਵਾਲੇ ਲੱਭੇ ਹੀ ਨਹੀਂ ਜਾਂ ਉਹਨਾਂ ਨੂੰ ਲੱਭੇ ਵੀ ਨੇ ਤੇ ਉਹ ਉਸ ਵੇਲੇ ਤੱਕ ਜਿਹੜਾ ਨਾ ਟਾਈਮ ਓਵਰ ਹੋ ਗਿਆ ਸੀ। ਹੁਣ ਇਹ ਖਾਤੂਨ ਜਿਹੜੀ 3 ਬੱਚੇ ਆਪਣੇ ਛੱਡ ਕੇ ਆਈ ਔਰ ਉਹ ਵੀ ਜਵਾਨ ਨੇ ਔਰ ਉਹਨਾਂ ਨੇ ਆਖਿਆ ਸੀ ਕਿ ਜਿਹੜਾ ਨਾ ਇਹਨੇ ਆਖਿਆ ਆਪਣੇ ਬੱਚਿਆਂ ਨੂੰ, ਮੈਂ ਆਖਿਆ ਕਿ ਅਗਰ ਮੈਂ ਕਿਸੇ ਦਿਨ ਪਾਕਿਸਤਾਨ ਟੁਰ ਗਈ ਤੇ ਫਿਰ ਉਹਨਾਂ ਆਖਿਆ ਮਾਂ ਜੇ ਤੂੰ ਜਾਣਾ ਵੀ ਹੋਏਗਾ ਤੇ ਚੋਰੀ ਨਾ ਜਾਈ, ਸਾਨੂੰ ਦੱਸੀ ਆਈ ਤੈਨੂੰ ਆਪੀ ਲੈ ਕੇ ਜਾਵਾਂਗੇ, ਮਿਲਾਨ ਲੈ ਕੇ ਜਾਵਾਂਗੇ। ਲੇਕਿਨ ਆਂਦੀ ਕਿ ਮੈਂ ਵਾਪਸ ਨਹੀਂ ਸੀ ਜਾਣਾ ਚਾਹੁੰਦੀ ਕਿਉਂਕਿ ਮੈਂ ਆਂਦੀ ਸੀ ਕਿ ਜਾਵਾਂ ਅਗਰ ਤੇ ਮੈਨੂੰ ਮੇਰੇ ਘਰ ਦੇ ਲੱਭ ਗਏ ਵੈਲ ਐਂਡ ਗੁੱਡ, ਨਾ ਲੱਭੇ ਤੇ ਫਿਰ ਮੈਂ ਵਾਪਸ ਆ ਜਾਵਾਂਗੀ ਤੇ ਘਰ ਦੇ ਲੱਭ ਗਏ ਨੇ। ਅੱਛਾ, ਗੱਲ ਕਰਨ ਦਾ ਮਕਸਦ ਇਹ ਹੈਗਾ ਕਿ ਤੁਸੀਂ ਅਸੀਂ ਇੱਕ ਸਿਰਫ ਕਹਾਣੀ ਸੁਣੀ ਹੈ ਔਰ ਮੁਕਤਸਰ ਜੀ ਮੈਂ ਤੁਹਾਨੂੰ ਸੁਣਾ ਦਿੱਤੀ ਹੈ। ਇਹਦੇ ਵਿੱਚ 40 ਸਾਲ ਦੀ ਇੱਕ ਪੂਰੀ ਮਿਹਨਤ ਹੈ ਉਸ ਖਾਤੂਨ ਦੀ ਕਿ ਕਿਸ ਤਰ੍ਹਾਂ ਉਹਨੇ ਆਪਣੇ ਆਪ ਨੂੰ ਸਰਵਾਈਵ ਕੀਤਾ, ਜ਼ਿੰਦਾ ਰੱਖਿਆ ਔਰ ਆਪਣੇ ਬੱਚਿਆਂ ਨੂੰ ਵੀ ਪਾਲਿਆ ਪੋਸਿਆ। ਔਰ ਉਸ ਤੋਂ ਬਾਅਦ ਜਨਾਬ ਜਦੋਂ ਬੱਚੇ ਵੱਡੇ ਹੋਏ ਤੇ ਇਹ ਜਨਾਬ ਸਿੱਖ ਤੇ ਮਰ ਗਿਆ ਸੀ ਤਾਂ ਬੰਦਾ,
ਇਹ ਬੱਚਿਆਂ ਨੇ ਰਹਿੰਦੀ ਸੀ, ਇਹਦੇ ਵਾਸਤੇ ਆਉਣਾ ਆਸਾਨ ਸੀ। ਤੇ ਇਹ ਸਿੱਖ ਵੀ ਬਣ ਚੁੱਕੀ ਸੀ ਉੱਥੇ, ਇਸ ਲਈ ਦਾ ਵੀਜ਼ਾ ਵੀ ਲੱਗ ਗਿਆ ਹੋਣਾ। ਤੇ ਇਹ ਜਨਾਬ ਹੁਣ ਇਸ ਵੇਲੇ ਜਨਾਬ ਇਸ ਦੁਨੀਆ ਤੇ ਨਹੀਂ ਹੈਗੀ, ਲੇਕਿਨ ਕਈ ਸਵਾਲ ਜਨਮ ਦੇ ਗਈ ਹੈ ਕਿ ਕਿਆ ਪਾਕਿਸਤਾਨ ਔਰ ਹਿੰਦੁਸਤਾਨ ਇਸ ਲਈ ਬਣੇ ਸਨ ਕਿ ਲੋਕਾਂ ਦੀਆਂ ਇੱਜ਼ਤਾਂ ਨਾਲ ਖੇਡਿਆ ਜਾਏ। ਖਾਓ ਹਿੰਦੂ ਸਨ, ਮੁਸਲਮਾਨ, ਸਿੱਖ, ਕੋਈ ਵੀ ਧਰਮ ਹੈ, ਹਰ ਇੱਕ ਦੀ ਗੱਲ ਕਰਨਾ ਪਿਆ। ਉਸ ਦੌਰ ਦੇ ਵਿੱਚ ਅੰਨੇ ਬੋਲੇ ਹਲਕੇ ਹੋ ਕੇ ਜਿਹੜੇ ਲੋਕੀ ਇੱਕ ਦੂਜੇ ਦੇ ਇੱਜ਼ਤਾਂ ਤੇ ਹਮਲੇ ਕਰਦੇ ਸਨ, ਜੱਥੇ ਹਮਲੇ ਕਰਦੇ ਸਨ, ਮਾਰਦੇ ਸਨ, ਕੁੱਟਦੇ ਸਨ, ਲੜਕੀਆਂ ਜਵਾਨਾਂ ਨੂੰ ਬਾਬਿਆਂ ਦੇ ਨਾਲ ਵਿਆਹ ਦਿੰਦੇ ਸਨ ਜਾਂ ਬੱਚਿਆਂ ਨੂੰ ਨੇਜ਼ਿਆਂ ਤੇ ਚਾੜ, ਕੋਈ ਇਨਸਾਨੀਅਤ ਦੀ ਕੋਈ ਮਿਸਾਲ ਛੱਡੀ ਨਹੀਂ ਇਹਨਾਂ ਨੇ, ਬਦਤਰੀਨ ਮਿਸਾਲ। ਕੋਈ ਐਸੀ ਹਰਕਤ ਇਨਸਾਨਾਂ ਵਾਲੀ ਉਦੋਂ ਨਹੀਂ ਸੀ ਕੀਤੀ ਗਈ। ਜਿੱਥੇ ਪਤਾ ਲੱਗਦਾ ਕਿ ਜੱਥਾ ਜਾ ਰਿਹਾ ਉਹਨੂੰ ਲੁੱਟਣ ਟੁਰ ਪੈਂਦੇ ਸਨ, ਜਿੱਥੇ ਜੱਥਾ ਚੱਲਦਾ ਕਿ ਜੱਥਾ ਆ ਰਿਹਾ ਉਹਦੇ ਅੱਗੇ ਖਲੋ ਜਾਂਦੇ ਹੁੰਦੇ ਸਨ। ਮੁਸਲਮਾਨਾਂ ਨੇ ਜੀ ਟ੍ਰੇਨ ਵੱਢ ਦਿੱਤੀ ਹੈ ਪਾਕਿਸਤਾਨ 'ਚ, ਇੰਡੀਆ ਵਾਲਾ ਸਿੱਖਾਂ ਨੇ ਟ੍ਰੇਨ ਵੱਢ ਦਿੱਤੀ ਜੀ ਇੰਡੀਆ ਦੇ ਵਿੱਚ। ਕਿ ਕੋਈ ਇੰਤਹਾਈ ਸ਼ਰਮਨਾਕ ਚੀਜ਼ਾਂ ਸਨ ਜਿਹੜੀਆਂ ਸਾਹਮਣੇ ਆਈਆਂ ਨੇ। ਅਸੀਂ ਤੇ ਇਹਨਾਂ ਨੂੰ ਸੁਣ ਛੱਡਨੇ ਨੇ ਕਹਾਣੀਆਂ ਨੂੰ, ਲੇਕਿਨ ਉਹਨਾਂ ਨੂੰ ਪੁੱਛੋ ਜਿਨ੍ਹਾਂ ਤੇ ਬੀਤੀ ਸੀ। ਮੈਂ ਪਿਛਲੇ ਦਿਨ ਇੱਕ ਬਜ਼ੁਰਗ ਖਾਤੂਨ ਦੀ ਕਹਾਣੀ ਸੁਣਦਾ ਸੀ ਪਿਆ, ਉਹ ਗਵਾਚ ਗਈ ਸੀ ਆਪਣੇ ਜੱਥੇ ਨਾਲੋਂ ਨਾ, ਉਹ ਪਾਕਿਸਤਾਨ ਰਹਿ ਗਈ ਸੀ। ਔਰ ਉਹ ਜਿਹੜੀ ਹੈ ਨਾ ਹਿੰਦੂ ਖਾਤੂਨ ਸੀ, ਤੇ ਕਹਿੰਦੀ ਹੈ ਕਿ ਮੈਂ ਪਾਕਿਸਤਾਨ ਰਹਿ ਗਈ ਤੇ ਮੇਰੇ ਬਾਪੂ ਵਗੈਰਾ ਮੈਨੂੰ ਸਮਝ ਨਹੀਂ ਲੱਗੀ। ਤੇ ਮੈਂ ਸੋਚਿਆ ਮੈਂ ਗਰੀਬ ਘਰਾਣੇ ਦੀ ਲੜਕੀ ਸਾਂ, ਤੇ ਮੈਂ ਕਿਹਾ ਕਿ ਇੱਥੇ ਮੈਂ ਕਿਤੇ ਜਿਹੜਾ ਨਾ ਆਪਣਾ ਸਲਾਮ ਕਬੂਲ ਕਰਕੇ ਤੇ ਰਹਿਣਾ ਸ਼ੁਰੂ ਕਰ ਦੇਣੀ। ਉਹ ਮੁਸਲਮਾਨ ਹੋ ਗਈ ਸੀ, ਔਰ ਫਿਰ ਇੱਥੇ ਉਹਦਾ ਮੁਸਲਮਾਨ ਕਿਸੇ ਨਾਲ ਵਿਆਹ ਹੋ ਗਿਆ, ਬੱਚੇ ਵੀ ਹੋਏ। ਤੇ ਉਹਨੇ ਆਖਿਆ ਜੀ ਮੈਂ ਖੁਸ਼ ਹਾਂ ਆਪਣੇ ਘਰ 'ਚ। ਖੁਸ਼ ਹੈ ਨਹੀਂ ਹੈ, ਉਹ ਆਪਣੀ ਮਰਜ਼ੀ ਨਾਲ ਰਹੀ ਜਾਂ ਨਾ ਰਹੀ, ਲੇਕਿਨ ਉਹਦੀ ਜ਼ਿੰਦਗੀ ਤੇ ਤਬਾਹ ਹੋਈ ਨਾ। ਜ਼ਿੰਦਗੀ ਤੇ ਉਹਦੀ ਆਪਣੀ ਮਰਜ਼ੀ ਨਾਲ ਨਾ ਚੱਲੀ ਹੈਗੀ। ਲਿਹਾਜ਼ਾ ਇਹ ਕਹਾਣੀਆਂ ਸੁਣਾਉਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਜ਼ਖਮ ਤਾਜ਼ਾ ਕੀਤੇ ਜਾਣ। ਇਹ ਦੱਸਣਾ ਮਕਸਦ ਹੈ ਕਿ ਨਵੀਂ ਨਸਲ ਜਿਹੜੀ ਹੈ ਨਾ ਉਹ ਕਮ ਅਜ਼ ਕਮ ਹੋਸ਼ ਦੇ ਨਾਖਣ ਲੈਣ। ਜਿਹੜੀਆਂ ਗਲਤੀਆਂ 47 ਵੇਲੇ ਕੀਤੀਆਂ ਸਨ, ਜਿਹੜੇ ਬਜ਼ੁਰਗ ਹੁਣ ਦੁਨੀਆ ਤੇ ਨਹੀਂ ਰਹਿ ਗਏ, ਜਿਹੜੇ ਉਦੋਂ ਚੌਧਰੀ ਬਦਮਾਸ਼ ਬਣੇ ਸਨ, ਹਾਂਜੀ ਹਾਂ ਕਿਸੇ ਵੀ ਧਰਮ ਦੇ ਸਨ, ਹੁਣ ਸਾਨੂੰ ਨਫ਼ਰਤਾਂ ਭੁਲਾ ਕੇ ਅੱਗੇ ਚੱਲਣ ਦੀ ਜ਼ਰੂਰਤ ਹੈ। ਅੱਜ ਵੀ ਅਗਰ ਪਿਆਰ ਮੁਹੱਬਤ ਦੀਆਂ ਕੋਈ ਚਾਰ ਲੋਕੀ ਗੱਲਾਂ ਕਰਨੀਆਂ ਸ਼ੁਰੂ ਕਰਦੇ ਨੇ ਦੋਵਾਂ ਮੁਲਕਾਂ ਦੀਆਂ, ਤੇ ਵਿੱਚ ਕੋਈ ਨਾ ਕੋਈ ਐਸਾ ਸ਼ੈਤਾਨ ਨਾ ਅਸਰ ਜਿਹੜਾ ਕਿ ਇਹਨਾਂ ਨੂੰ ਸ਼ੈਤਾਨੀ ਕਰਕੇ ਤੇ ਫਿਰ ਖੇਡ ਛੱਡਦਾ। ਜਿਸ ਤਰ੍ਹਾਂ ਕਿ ਤੁਸੀਂ ਵੇਖ ਸਕਦੇ ਹੋ ਪਾਕਿਸਤਾਨ ਹੈ ਜਾਂ ਬੈਰੂਨੇ ਮੁਲਕ, ਜਿੱਥੇ ਜਿੱਥੇ ਵੀ ਕੋਈ ਆਪਸ ਦੇ ਵਿੱਚ ਲੋਕਾਂ ਦਾ ਤਲਕ ਠੀਕ ਰਹਿੰਦਾ, ਇਸ ਤਲਕ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤੇ ਸਮਝਦਾਰ ਨੇ ਸਾਰੇ। ਮੈਂ ਹੀ ਇਸੇ ਦੀ ਕੋਸ਼ਿਸ਼ ਕਰਨੀ ਆ ਕਿ ਪਿਆਰ ਮੁਹੱਬਤ ਵਾਲੀਆਂ ਵੀਡੀਓ ਬਣਾਈਆਂ ਜਾਣ, ਐਸੀਆਂ ਵੀਡੀਓ ਨਾ ਬਣਾਈਆਂ ਜਾਣ ਜਿਨ੍ਹਾਂ ਨਾਲ ਨਫ਼ਰਤ ਫੈਲੇ, ਐਸੀਆਂ ਵੀਡੀਓ ਨਾ ਬਣਾਈਆਂ ਜਾਣ ਜਿਨ੍ਹਾਂ ਨਾਲ ਫੇਰ ਜ਼ਖਮ ਤਾਜ਼ੇ ਹੋਣ, ਐਸੀਆਂ ਵੀਡੀਓ ਬਣਾਈਆਂ ਜਾਣ ਜਿਹਨਾਂ ਨਾਲ ਪਿਆਰ ਮੁਹੱਬਤ ਵੰਡੇ। ਵੇਖੋ ਨਾ ਸਰਦਾਰ ਨੇ ਜਾਂ ਹਿੰਦੂ ਨੇ, ਉਹ ਜਿਹੜੇ 47 ਵੇਲੇ ਆਪਣੇ ਵੱਡਿਆਂ ਦੇ ਘਰ ਬੂਆ ਵੇਖਣ ਪਾਕਿਸਤਾਨ ਆਉਂਦੇ ਨੇ, ਬੜੇ ਅੱਛੇ ਤਰੀਕੇ ਨਾਲ ਅਸੀਂ ਉਹਨਾਂ ਨੂੰ ਵੈਲਕਮ ਕਰਨੇ ਆ, ਉਹਨਾਂ ਦੇ ਨਾਲ ਜਾਂਦੇ ਆ, ਪੱਲਾ ਲਾਉਂਦੇ ਆ, ਤੇਲ ਭਲਿਓ ਲਾਉਂਦੇ ਆ, ਗੱਡੀਆਂ ਲੈ ਕੇ ਜਾਈਦੀਆਂ ਨੇ ਕਿ ਯਾਰ ਇੱਕ ਚਾਹਤ ਦੇ ਨਾਲ ਬੰਦਾ ਸਾਡੇ ਮੁਲਕ ਦੇ ਵਿੱਚ ਆਇਆ ਤੇ ਅਸੀਂ ਉਹਨਾਂ ਨੂੰ ਕਮ ਸੇ ਕਮ ਉਹਨਾਂ ਦੇ ਪਿੰਡ ਵਹਾ ਦਈਏ। ਤੇ ਤੁਸੀਂ ਵੀ ਜਨਾਬ ਜੇ ਕਿ ਆਪਣੇ ਘਰ ਬੂਏ ਵੇਖਣਾ ਚਾਹੁੰਦੇ ਹੋ ਪਾਕਿਸਤਾਨੀ ਪੰਜਾਬ ਦੇ ਜਿਹੜੇ ਤੁਹਾਡੇ ਪਿੰਡਾਂ ਦੇ ਯਾਦ ਨੇ, ਸਾਨੂੰ ਦੱਸੋ। ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਤੁਹਾਡਾ 47 ਵਾਲਾ ਪਿੰਡ ਵਿਖਾਇਆ ਜਾਏ, ਸ਼ਹਿਰ ਵਿਖਾਇਆ ਜਾਏ, ਜਿੱਥੇ ਤੁਹਾਡੇ ਖੂਹ ਸਨ, ਪੈਲੀਆਂ ਸਨ, ਘਰ ਸਨ, ਹਵੇਲੀਆਂ ਸਨ, ਵਿਖਾਈਆਂ ਜਾਣ। ਲੇਕਿਨ ਬਸ਼ਰਤੇ ਇਹ ਵੇ, ਅੱਛਾ ਕੁਝ ਲੋਕ ਨੂੰ ਕਮੈਂਟ ਕਰ ਦਿੰਦੇ ਨੇ ਕਿ ਜਨਾਬ ਸਾਡਾ ਬਾਬੂ ਉਕਾੜੇ ਤੋਂ ਆਇਆ ਸੀ ਤੇ ਉਹਦਾ ਘਰ ਦੱਸੋ। ਅਸੀਂ ਪੁੱਛੀਏ ਨਾ ਕਿ ਉਕਾੜਾ ਕਿਹੜੀ ਜਗ੍ਹਾ ਤੇ ਹੈ, ਨਹੀਂ ਸਾਨੂੰ ਪਤਾ। ਬਾਬੂ ਦਾ ਨਾਮ ਫਲਾਣ ਸਿੰਘ। ਭਾਈ ਕਿਸ ਤਰ੍ਹਾਂ ਪੋਸੀਬਲ ਹੈ ਕਿ ਏਡੇ ਵੱਡੇ ਸ਼ਹਿਰ 'ਚ ਜਾ ਕੇ ਇੱਕ 47 ਵਾਲੇ ਦਾ ਬਾਬਾ ਜਾ ਕੇ ਬੰਦਾ ਗਲੀਆਂ 'ਚ ਪੁੱਛਦਾ ਫਿਰ ਕਿ ਇੱਥੇ ਬਾਬਾ ਕਿਤੇ ਰਹਿੰਦਾ ਹੁੰਦਾ ਸੀ। ਇਸ ਤਰ੍ਹਾਂ ਨਹੀਂ। ਅਗਰ ਇਸ ਤਰ੍ਹਾਂ ਤਾਂ ਤੁਸੀਂ ਕਮੈਂਟ ਕਰਨਾ, ਫਿਰ ਬੇਸ਼ੱਕ ਨਾ ਕਰਿਆ ਕਰੋ। ਅਗਰ ਤੁਹਾਨੂੰ ਪੂਰਾ ਇਨਫੋਰਮੇਸ਼ਨ ਹੈ, ਪੂਰੀ ਜਾਣਕਾਰੀ ਹੈ ਕਿ ਇਹ ਪਿੰਡ ਸੀ, ਇਹ ਮਹੱਲਾ ਸੀ, ਫਲਾਂ ਦਰਬਾਰ ਸੀ, ਉਹਦੇ ਕੋਲ ਸਾਡਾ ਘਰ ਸੀ, ਇਸ ਤਰ੍ਹਾਂ ਹੋਵੇਗਾ ਤਾਂ ਚੀਜ਼ ਲੱਭਣੀ ਹੈ। ਜੇ ਤੁਸੀਂ ਐਵੇਂ ਲਿਖ ਦੋਗੇ ਜੀ ਸਾਡਾ ਬਾਪੂ ਸਿਆਲਕੋਟ ਤੋਂ ਆਇਆ ਸੀ, ਸਿਆਲਕੋਟ ਕਿੱਥੋਂ ਆ ਨਹੀਂ ਪਤਾ, ਤੇ ਫਿਰ ਮਤਲਬ ਕਿ ਤੁਹਾਨੂੰ ਲੋੜ ਹੀ ਨਹੀਂ ਹੈਗੀ। ਤੁਸੀਂ ਉਹ ਨਾ ਹੀ ਪਤਾ ਰੱਖੋ ਤੇ ਚੰਗੀ ਗੱਲ ਨੇ। ਉਹ ਬਾਬੇ ਜੇ ਕਿ ਤੁਹਾਡੇ ਮਰ ਗਏ ਨੇ ਔਰ ਤੁਸੀਂ ਉਹ ਨਹੀਂ ਪੁੱਛ ਸਕਦੇ, ਤੇ ਇਹ ਫਿਰ ਉਦੋਂ ਪੁੱਛਣਾ ਸੀ ਜਦੋਂ ਤੁਸੀਂ ਜਵਾਨ ਸੋ। ਬਾਬੇ ਵੀ ਉਦੋਂ ਹੈਗੇ ਸਨ, ਤਗੜੇ ਸਨ, ਹੋਸ਼ 'ਚ, ਉਦੋਂ ਕੋਲ ਨਹੀਂ ਬਹਿੰਦੇ, ਉਹਨਾਂ ਕੋਲ ਪੁੱਛਦੇ ਨਹੀਂ। ਤੇ ਹੁਣ ਵੀਡੀਓ ਵੇਖੋ ਵੇ ਕਹਿੰਦੇ ਨੇ ਜੀ ਸਾਡਾ ਬਾਪੂ ਆਇਆ ਹੈ ਜੀ ਫਲਾਣੀ ਜਗ੍ਹਾ ਤੋਂ, ਹੈਦਰਾਬਾਦ ਤੋਂ ਆਇਆ ਸੀ, ਕਿ ਹੈਦਰਾਬਾਦ ਕਿਹੜੇ ਮਹੱਲੇ 'ਚੋਂ ਨਹੀਂ ਜੀ ਪਤਾ। ਤੇ ਫਿਰ ਕੀ ਫਾਇਦਾ ਹੋਇਆ ਤੇ ਐਸੀਆਂ ਗੱਲਾਂ ਦਾ। ਜਿੱਥੇ ਰਹੋ ਖੁਸ਼ ਰਹੋ। ਅੱਲਾ ਹਾਫਿਜ਼।